ਸਾਡਾ ਪਿੰਡ ਆ ਵੱਡੇ ਕੌਂਕੇ, ਜਗਰਾਵਾਂ ਸ਼ਹਿਰ ਲੱਗਦਾ ਸਾਨੂੰ, ਨਾਲ ਚੂੜ ਤੱਕ ਸੀ। ਅੱਛਾ, ਸਾਡਾ ਪਿੰਡ ਜੀ ਵੱਡੀ ਬੱਧਣੀ ਆ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੋਗਾ। ਉੱਥੋਂ ਦੇ ਰਹਿਸ਼ੀ ਸੀ ਸਾਡੇ ਦਾਦਾ ਜੀ ਕਰੀਮ ਬਖਸ਼ ਉਰਫ ਕਰਮ ਬਖਸ਼, ਖੁਸ਼ੀ ਮੁਹੰਮਦ ਉਰਫ ਮਲ, ਮੁਹੰਮਦ ਬਖਸ਼, ਮਹਿੰਗਾ। ਇਹ ਚਾਰਾਂ ਘਰਾਂ ਦਾ ਇੱਕੋ ਪਲਾਟ ਤਕਰੀਬਨ 1 ਏਕੜ ਦੇ ਵਿੱਚ ਹਵੇਲੀ ਸੀ, ਖੂਹ ਵਿੱਚ ਸੀਗਾ। ਦੋ ਭਾਈ ਜੀ, ਦੋਵੇਂ ਉੱਥੇ ਮਾਰ ਸਾਰੇ ਹੀ ਮਾਰਤੇ ਜੀ। ਮੇਰੀ ਦਾਦੀ ਵੀ, ਮੇਰੀ ਮਾਂ ਵੀ, ਮੇਰੇ ਭਰਾ ਵੀ, 2 ਭੈਣਾਂ ਹੋਰ ਸੀ, ਸਾਰੇ ਮਾਰਤੇ। ਜਿਹੜੇ ਨਾਲ ਗੁਆਂਢੇ ਸੀ ਜੀ, ਉਹ ਵੀ ਮਾਰਤੇ। ਫਿਰ ਬੇਟਾ ਇਹ ਕਹਾਣੀ ਨਾ ਛੇੜ, ਮੈਂ ਇੱਥੇ ਫੜ ਕੇ ਜਾਣਾ। 26 ਲਾਸ਼ਾਂ ਦੇ ਸਾਨੂੰ ਮੇਰੀ ਮਾਸੀ ਦੇ ਪੁੱਤ ਨੇ ਕੱਢਿਆ। ਜਦੋਂ ਉਸੇ ਟਾਈਮ ਹੀ ਵੀ ਗਏ ਆ, ਉਦੋਂ ਬਾਅਦ ਤੱਕ ਵੀ ਜਾਂਦੇ ਰਹੇ, 15 ਸਾਲ ਤੱਕ ਜਾਂਦੇ ਰਹੇ, ਮਗਰ ਸਾਡੀ ਫੁੱਫੀ ਨਹੀਂ ਮਿਲ ਸਕੀ। ਸਾਡੇ ਜਿਹੜੇ ਦੂਸਰੇ ਦਾਦਾ ਜੀ ਸੀਗੇ ਖੁਸ਼ੀ ਮੁਹੰਮਦ ਮੱਲ, ਉਹਨਾਂ ਦਾ ਬੇਟਾ ਮੁਹੰਮਦ ਫੈਲ, ਉਹ ਵੀ ਉੱਥੇ ਰਹਿ ਗਿਆ ਸੀ ਅਜਾੜੇ ਵੇਲੇ, ਉਹ ਵਿਛੜ ਗਿਆ ਸੀ। ਵੱਲਾ ਆਲਮ ਉਹਨਾਂ ਨੇ ਉਹ ਵੜ ਦਿੱਤਾ, ਜਾਂ ਜੀਂਦਾ ਹੈ ਜਾਂ ਖੁਦਾ ਬਿਹਤਰ ਜਾਣਦਾ ਕਿੱਥੇ ਹੈ। ਉਹ ਵੀ ਤੁਹਾਨੂੰ ਅੱਜ ਤੱਕ ਨਹੀਂ ਮਿਲਿਆ? ਉਹ ਵੀ ਅੱਜ ਤੱਕ ਨਹੀਂ ਮਿਲਿਆ। ਉਹਦਾ ਕੀ ਨਾਂ ਸੀ? ਮੁਹੰਮਦ ਫੈਲ। ਇਹ ਕੰਮ ਅਸੀਂ ਦੇਖੇ ਸੀ ਤਾਂ ਭਾਈ ਮਿਰਚਾਂ ਦੇ ਪੱਤੇ ਖਾਧੇ, ਅਸੀਂ ਤੂਤਾਂ ਦੇ ਖਾਧੇ, ਅਸੀਂ ਟਾਲੀ ਦੇ ਪੱਤੇ ਖਾਧੇ, ਅਸੀਂ ਖਾਧੇ ਆ। ਫਿਰ ਰਾਸ਼ਨ ਜਾਣ ਲੱਗ ਗਿਆ ਉੱਥੇ, ਪਾਈਆ ਜੀ ਦਾ ਆਟਾ ਮਿਲਦਾ ਸੀ, ਅਸੀਂ ਪਿਓ ਧੀ, ਇੱਕ ਪਾਈਆ ਆਟਾ ਇੱਕ ਜੀ ਦਾ 3 ਪਾ ਮਿਲਦਾ ਸੀ, 3 ਜਾਣੇ ਸੀ। ਸਾਡੀ ਫੁੱਫੀ ਵੀ ਰਹਿ ਗਈ ਉੱਧਰ, ਉਹਨਾਂ ਦਾ ਵੀ ਨਾਮ ਨਿਆਮਤ ਬੀਬੀ ਆ। ਉਹ ਹੁਣ ਵੱਲਾ ਆਲਮ ਵੀ ਜੀਂਦੀ ਹੈ ਜਾਂ ਮਰ ਗਈ ਹੈ ਜਾਂ ਕੀ ਵਜ੍ਹਾ ਜਾਂ ਕੀ ਨਹੀਂ। ਇੱਕ ਮਿਲ ਗਈ ਸੀਗੀ, ਉਹ ਲੈ ਜਾਂਦੀ, ਉਹ ਨਹੀਂ ਮਿਲ ਸਕੀ। अस्सलाम वालेकुम, सत श्री अकाल, प्रणाम। एक पिंड पंजाब दा चैनल की टीम अज आई है जी हासलपुर शहर दे विच, गली नंबर 9 अशरफ साजिद चौक दे विच। इत्थे साडी नियामत बीबी अम्मा जी हुणां नाल मुलाकात आ। इन्हां कोलों पुछांगे कि ये जदों 47 की वंड होई आ उदों इन्हां दी उम्र किन्नी सी, ये किहड़े जिले च उठ के आए आ, किहड़ी तहसील च उठ के आए आ, इन्हां दा पिंड की सी, सारियां गल्लां बातां इन्हां कोल पुछदे हां जी। अस्सलाम वालेकुम जी। वालेकुम सलाम। साडा पिंड आ ਵੱਡੇ ਕੌਂਕੇ, ਜਗਰਾਵਾਂ ਸ਼ਹਿਰ ਲੱਗਦਾ ਸਾਨੂੰ, ਨਾਲ ਚੂੜ ਤੱਕ ਸੀ। अच्छा, ਪਿੰਡ ਆਪਣਾ ਕਿਦਾਂ ਦਾ ਸੀਗਾ? ਪਿੰਡ ਚੰਗਾ ਡਬਲ ਪਿੰਡ ਸੀ ਵੱਡੇ ਕੌਂਕੇ। ਅੱਛਾ, ਜਗਰਾਵਾਂ ਸ਼ਹਿਰ ਬਹੁਤ ਉੱਥੇ ਰੋਸ਼ਨੀ ਲੱਗਦੀ। ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਆਲੇ ਵਾਲੇ ਕਿ ਚੂੜ ਤੱਕ ਸੀ, ਤੇ ਅਸੀਂ ਸਾਡਾ ਜ਼ਿਲ੍ਹਾ ਲੁਧਿਆਣੇ ਦਾ, ਅੱਛਾ, ਮੇਰਾ ਬਾਪ ਲੁਧਿਆਣੇ ਦੇ ਜ਼ਿਲ੍ਹੇ ਦਾ, ਤੇ ਨਾਨਕੇ ਮੇਰੇ ਹੈਗੇ ਜ਼ਿਲ੍ਹੇ ਫਿਰੋਜ਼ਪੁਰ ਦੇ। ਮੇਰੀ ਮਾਸੀ ਦਾ ਪੁੱਤ ਸੀ ਫੌਜ ਦੇ ਵਿੱਚ, ਚੀਚਾ ਬਣੀ ਦਾ ਗਫੂਰ, ਤੇ ਉਦੋਂ ਸਾਨੂੰ ਮਾਰ ਕੇ ਗੱਡੇ ਸਿੱਟ ਕੇ ਚੂੜੇ ਜਗਰਾਵਾਂ ਦੇ ਰਾਹ 'ਤੇ ਟੂਆ ਕੱਟ ਕੇ ਲੱਗੇ ਸੀ ਨੱਪਣ, ਜੱਗ ਲਾਉਣ ਲੱਗੇ। ਉਦੋਂ ਫੌਜ ਆ ਗਈ, ਉਹਨਾਂ ਨੇ ਦੌੜਾਣ ਕੇ ਸੀਸਾ ਲਾਇਆ, ਨਬਜ਼ਾਂ ਵੇਖੀਆਂ, ਮੇਰੀ ਨਬਜ਼ ਚੱਲਦੀ ਸੀ। ਉਹਨੇ ਚੱਕ ਕੇ ਮੇਰੇ ਮਾਸੀ ਦੇ ਪੁੱਤ ਨੂੰ ਚੱਕ, ਉਹਨੇ ਢੱਡ ਨਾਲ ਲਾ ਲਈ। ਸਿੱਖ ਕਹਿਣ ਲੱਗਾ, ਉਹ ਮੁਸਲਿਆ ਛੱਡ ਦੇ। ਉਹ ਕਹਿੰਦਾ ਖੈਰ ਤੁਹਾਡੇ ਨਹੀਂ ਮਰੇ, ਸਾਡੇ ਮਰੇ। ਕਹਿੰਦਾ ਹਟ ਜਾ, ਤੈਨੂੰ ਮੈਂ ਮਾਰੂੰਗੇ। ਸਿੱਖ ਕਹਿੰਦਾ ਥਾਣੇਦਾਰ ਸੀ, ਉਹ ਕਹਿੰਦਾ ਇੱਕ ਵਾਰੀ ਬਾਹਰ ਕਰ, ਸਾਡੇ ਜੀ ਸਾਰੇ ਕਤਲ ਕਰਤੇ, ਤੂੰ ਸੁੱਕਾ ਨਾ ਜਾਏਗਾ। ਅਸੀਂ ਮੌਕੇ ਦੇ ਹਾਕਮ ਹਾਂ। ਮਾਸੀ ਦੇ ਪੁੱਤ ਨੇ ਆਪਣੀ ਗੱਡੀ ਦੇ ਵਿੱਚ ਚੱਕ ਕੇ ਪਾ ਕੇ ਜਗਰਾਵਾਂ ਸ਼ਹਿਰ ਲੈ ਗਿਆ। ਉੱਥੇ ਨਰਸ ਨੂੰ ਕਹਿਣ ਲੱਗਾ, ਬੀਬੀ ਟੋਪੇ ਲਾ ਦਿਆ ਮੇਰੀ, ਆਵੇ ਮੇਰੇ ਟੰਕੇ ਲਵਾ ਕੇ ਮੇਰੀ ਮਾਸੀ ਦਾ ਪੁੱਤ ਫੇਰ ਗਿਆ। ਇੱਥੇ ਤੁਹਾਡੇ ਕੀ ਵਜ੍ਹਾ ਸੀ? ਅੱਲਾ ਜਾਣੇ ਕੀ ਮਾਰਿਆ ਉਹਨਾਂ ਨੇ। ਅੱਛਾ, ਤਲਵਾਰ ਮਾਰੀ ਹੋਣੀ ਆ। ਅੱਲਾ ਜਾਣੇ। ਅੱਛਾ, ਸਾਡੇ ਸਾਰੇ ਜੀ ਮਾਰਦੇ ਸੀ, ਆਂਢ ਗੁਆਂਢ ਦੇ ਜੀ ਸਾਡੇ ਘਰੇ ਲੋਕ ਮੇਰਾ ਬਾਪ ਉੱਤੇ ਕੋਠੇ ਦੇ ਪੜਾਈਆਂ ਦੇ ਕੋਠੇ ਤੇ ਖਾਂਚੇ ਥੱਲੇ ਲੁਕਿਆ ਪਿਆ ਸੀ। ਦਾਦਾ ਮੇਰਾ ਵਿੱਚ ਫਿਰਦਾ, ਕਹਿੰਦੇ ਮੈਨੂੰ ਮਾਰੋ। ਉਹ ਕਹਿੰਦੇ ਤੈਨੂੰ ਨਹੀਂ ਮਾਰਨਾ, ਵਜ਼ੀਰ ਨੂੰ ਕੱਢ। ਉਹ ਕਹਿੰਦੇ ਮੈਨੂੰ ਕੀ ਪਤਾ ਕਿੱਥੇ।
ਇਹ ਬੇਟਾ ਇਹ ਕਹਾਣੀ ਨਾ ਛੇੜ, ਮੈਂ ਇੱਥੇ ਫੜ ਕੇ ਜਾਣਾ। 26 ਲਾਸ਼ਾਂ ਦੇ ਥੱਲੋਂ ਮੇਰੀ ਮਾਸੀ ਦੇ ਪੁੱਤ ਨੇ ਕੱਢਿਆ। ਜਗਰਾਵਾਂ ਸ਼ਹਿਰ ਮੈਨੂੰ ਟਾਂਕੇ ਲਵਾ ਕੇ ਫੌਜ 'ਚ ਚਲਿਆ ਗਿਆ। 8 ਦਿਨ ਹੀ ਮੇਰਾ ਬਾਪ ਮਿਲਿਆ ਅਤੇ ਮੈਨੂੰ ਚੱਕ ਕੇ ਢਿੱਡ ਨਾਲ ਸਾਫੇ ਨਾਲ ਬੰਨ੍ਹ ਕੇ ਲੱਗਾ ਤੁਰਨ ਅਤੇ ਗੋਲੀ ਚੱਲੀ ਜਿਵੇਂ ਛੋਲਿਆਂ ਦੇ ਦਾਣੇ ਪਏ, ਐਦਾਂ ਰੀ ਜਾਣ ਗੋਲੀਆਂ। ਉੱਥੇ ਮੇਰਾ ਬਾਪ ਚੱਲਿਆ ਭੱਜਾ, ਸਿੱਧ ਮੈਂ ਸਲੀਮ ਪਰੇ ਆ ਗਿਆ। ਸਾਰਾ ਗਾਫਰਾ ਸਿੱਖ ਗਏ ਮਗਰ। ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਵਜ਼ੀਰ ਕੌਂਕੇ ਵਾਲਾ। ਮੇਰੇ ਦਾਦੇ ਦਾ ਨਾਂ ਸੀ ਅਮੀਰ ਪੀਰ ਬਖਸ਼ ਵਹਿਣਾ। ਉੱਥੇ ਭਾਈ ਕੋਈ ਸਾਂਦੇ ਸੀ ਤੂਤਾਂ ਦੇ ਪੱਤੇ ਖਾਧੇ, ਟਾਲੀਆਂ ਦੇ ਖਾਧੇ, ਮਿਰਚਾਂ ਦੇ ਖਾਧੇ, ਕੰਮ ਰੋਟੀ ਨਹੀਂ ਸੀ ਲੱਭਦੀ। ਸੁਣਿਆ ਫਿਰ ਲਾਹੌਰ ਗਈ ਚੇਨ, ਫੋਨ ਗਿਆ ਵੀ ਇੱਥੋਂ ਰਾਸ਼ਨ ਕਰ ਲਓ। ਸਾਰੇ ਜ਼ਿਲ੍ਹਿਆਂ ਦੇ ਕੰਮ ਉੱਥੇ ਆ ਗਏ, ਮੁਸਲਮਾਨ ਸਭ ਉੱਥੇ ਜਿੱਦਮੀ ਆ ਗਏ। ਉੱਥੋਂ ਜਿਉਂ ਚੱਲੇ ਅਤੇ ਫਿਰ ਆ ਗਏ ਕਸੂਰ ਦੇ ਕੋਲੇ ਲਲਿਆਣੀ ਚੱਕ, ਦਖਤੂਰ ਚੱਕ, ਉੱਥੇ ਆ ਗਏ। ਉੱਥੋਂ ਅਸੀਂ ਤਾਂ ਆ ਗਏ ਇੱਥੇ 1287। ਮੇਰਾ ਬਾਪ ਇੱਥੇ ਆ ਗਿਆ ਅਕਾਲੇ ਮੰਗਲੇ ਕੋਲ, ਅਤੇ ਬਾਪ ਵੀ ਮੁੱਕ ਗਿਆ। 3 ਵਿਆਹ ਮੇਰੇ ਬਾਪ ਨੇ। ਪਹਿਲਾ ਜਿਹੜਾ ਵਿਆਹ ਸੀ ਉਹ ਮੁੱਕ ਗਿਆ, ਦੂਜੀ ਵਾਰ ਮੇਰੀ ਮਾਂ ਲਿਆਂਦੀ, ਉਹ ਸਿੱਖਾਂ ਨੇ ਮਾਰਤੀ। ਤੀਜੀ ਵਾਰੀ ਫਿਰ ਮੇਰੀ ਮਾਂ ਤੀਜੀ ਲਿਆਂਦੀ। ਉਹ ਫਿਰ ਪਾਕਿਸਤਾਨ 'ਚ ਆ ਕੇ ਕੀਤਾ? ਹਾਂ, ਪਾਕਿਸਤਾਨ ਚ ਆਣ ਕੇ ਅਕਾਲਾ ਬੰਗਲਾ, ਅਕਾਲਾ ਨਹੀਂ ਅਕਾਲਾ, ਇਹ ਆਹ ਇੱਧਰਲੇ ਪਾਸੇ ਨੱਬਾ ਨਹੀਂ, ਨੱਬਾ ਮੋੜ, 88 90 86 ਰੰਗੀ ਰਾਮ ਵਾਲੀ, ਉਹਦੇ ਸਾਡੇ ਬਾਹਰ ਮੋਦੀ ਬਸ ਜਾਂਦੀ। ਮੇਰੇ ਅੱਬੇ ਕੇ ਬਾਹਰ ਮਿਲਣਾ। ਮੇਰਾ ਬਾਪ ਗਬਈਆ ਸੀ, ਦੁਨੀਆ ਸਲਾਮ ਕਰਦੀ ਸੀ ਮੇਰੇ ਬਾਪ ਨੂੰ। ਥਾਂ ਥਾਂ ਮੇਰੇ ਪਿਓ ਦੀਆਂ ਮਾਵਾਂ ਬੜੀਆਂ ਸੀ। ਇੱਕ ਮੇਰੀ ਦਾਦੀ ਕਹਿਣ ਲੱਗੀ ਕਸੂਰ ਲਲਿਆਣੀ ਚੱਕ ਕਹਿੰਦੀ ਵਜ਼ੀਰਾ 3 ਮਰੱਬੇ ਮੇਰੇ ਕੋਲ, 3 ਗੱਡੇ ਆ ਪੋਤੀ ਮਾਪੇ ਪਾਲੂੰਗੀ ਅਤੇ ਬਾਈ ਕਰੋ ਅਤੇ ਪੁੱਤ ਮੈਂ ਤੇਰਾ ਵਿਆਹ ਕਰ ਦੂੰ। ਤੀਜੀ ਮਾਂ ਮੇਰੀ ਫਿਰ ਉਹਨੇ ਵਿਆਹ ਕੀਤਾ ਮੇਰੇ ਪਿਓ ਦਾ। ਇੱਕ ਰਾਮੂਵਾਲ ਦਾ ਗੁੱਜਰ ਸੀ ਰਮਜ਼ਾਨ, ਉਹ ਕਹਿੰਦਾ ਮੈਂ ਬੀਬੀ ਨਹੀਂ ਰਹਿਣ ਦੇਣਾ, ਮੇਰੇ 3 ਪੁੱਤ ਚੌਥਾ ਇਹ ਆ। ਉਹ ਜ਼ਿਮੀਦਾਰ ਨਹੀਂ ਕਹਿੰਦੀ ਮੇਰੇ 3 ਪੁੱਤ ਚੌਥਾ ਮੇਰਾ ਵਜ਼ੀਰ ਆ। ਸਾਰੀ ਉਮਰ ਦਾ ਬਣਿਆ ਮੇਰੀ ਮਾਂ ਉਹ ਖਿੱਚੇ, ਦਾਦੀ ਮੇਰੇ ਉਦੋਂ ਜ਼ਿਮੀਦਾਰ ਖਿੱਚੇ, ਦੋਹੇ ਜ਼ਿਮੀਦਾਰ ਉਹ ਰਾਈਆਂ। ਅਸੀਂ 1287 ਚ ਆ ਗਏ। ਪੜ ਗਏ ਭਾਈ ਠੁੱਡੇ ਖਾਂਦੇ ਪੜ ਗਏ। ਫਿਰ ਆਪਣੇ ਸਦਰ ਜੀ ਦੇ ਜਗ ਤੋਂ ਪਹਿਲਾਂ ਮੈਨੂੰ ਵਿਆਹ ਤਾ। ਅੱਲਾ ਦੀ ਯਾਦ ਪਾ ਕੇ ਮੈਨੂੰ ਭਾਗ ਲਾ ਤੇ ਮੇਰਾ ਪਲੋਠੀ ਦਾ 6 ਪੁੱਤ ਸੀ ਮੇਰੇ, 3 ਧੀਆਂ 8 ਜੀ ਮੇਰੇ। ਸੁਣਿਆ ਬੈਠੇ ਸਰਗਟ ਵਰਗੇ ਪਿਓ ਵੀ ਗਏ ਨਾ, ਅੱਲਾ ਵਾਲਾ ਬੰਦਾ ਸੀ ਇਹਦਾ ਬਾਪ। ਮੇਰੀਆਂ ਧੀਆਂ ਵੀ ਅੱਲਾ ਵਾਲੀਆਂ। ਜਦੋਂ ਤੁਸੀਂ ਉੱਥੋਂ ਆਪਣੇ ਪਿੰਡੋਂ ਨਿਕਲੇ ਸੀਗੇ, ਤੁਹਾਨੂੰ ਸਾਰਾ ਪਤਾ ਵੀ ਕਿੱਦਾਂ ਨਿਕਲੇ? ਨਹੀਂ, ਸਾਨੂੰ ਤਾਂ ਗੱਡੇ 'ਤੇ ਪਾ ਕੇ ਸੁੱਟ ਅੱਗ ਲਾਉਣ ਲੱਗੇ ਸੀ। ਅੱਛਾ। 26 ਲਾਸ਼ਾਂ ਸੀ, 27ਵੀਂ ਲਾਸ਼ ਮੈਂ ਸੀਗੀ, 26 ਮੇਰੇ ਉੱਤੇ ਸੀ। ਉਹ ਆਪਣੇ ਖਾਨਦਾਨ 'ਚੋਂ ਸੀਗੇ? ਨਹੀਂ, ਲੋਕਾਂ ਦੇ ਜਵਾਕ, ਲੋਕਾਂ ਦੇ ਜੀ। ਹੁਣ ਥੋੜ੍ਹੇ ਘਰ ਸਾਰੇ ਲੋਕ ਰਹਿਣ ਆਣ ਕੇ। ਹੁਣ ਤਾਂ ਤੇਰੇ ਜਿਹੜੇ ਜੀ ਉਹ ਵੀ ਮਾਰਤੇ, 2 ਬਚਣ। ਇੱਕ ਤਾਂ ਦਾਦਾ ਬਚੇ, ਇੱਕ ਤੇਰਾ ਪਿਓ ਬਚੇ। ਇੱਕ ਦਾਦਾ ਬਚਿਆ, ਇੱਕ ਪਿਓ ਬਚਿਆ। ਉੱਥੇ ਮੇਰੀ ਮਾਸੀ ਦਾ ਪੁੱਤ ਆਇਆ ਫੌਜ ਦੇ ਵਿੱਚੋਂ, ਉਹਨੇ ਸਾਨੂੰ ਚੱਕਿਆ। ਤਾਂ ਤੀਜੀ ਮੈਂ ਬਚ ਗਈ। ਹੁਣ ਮੇਰੀ ਮਾਂ ਦੇ ਵਿੱਚੋਂ 2 ਪੁੱਤਰ ਆ ਅਤੇ 2 ਧੀਆਂ। ਇੱਕ ਪੁੱਤ ਮੁੱਕ ਗਿਆ, ਇੱਕ ਭਰਾ ਰਹਿ ਗਿਆ। ਉਹਦੀ ਮੇਰਾ ਛੋਟਾ ਮੁੰਡਾ ਉਸ ਭਰਾ ਨੇ ਦਿੱਤਾ ਸ਼ਾਦੀ ਵਿਆਹ ਹੋਇਆ ਸੀ ਮੇਰੀ ਸਕੀ ਫੁੱਫੀ ਦੇ ਘਰੇ। ਭਰਾ ਤੁਹਾਡਾ? ਵਿਆਹ ਹੋਇਆ ਸੀ। ਸਿੱਖਾਂ ਨੇ ਸਰ ਮਾਰਤੇ। ਨਹੀਂ, ਉਹ ਤੁਹਾਡੇ ਫਿਰ ਬਜ਼ੁਰਗਾਂ ਨੇ ਕੀ ਦੱਸਿਆ ਵੀ ਉਹ ਜਿਹੜੇ ਮਾਰਨ ਵਾਲੇ ਆਪਣੇ ਇਲਾਕੇ ਦੇ ਸੀ ਕਿ ਬਾਹਰੋਂ ਆਏ ਸੀਗੇ? ਉਹ ਬੇਟਾ ਖਰੇ ਕਿੱਥੋਂ ਆਏ ਸੀ। ਉਹ ਜਦੋਂ ਮਾਰਦੇ ਸੀ ਨਾ, ਮੇਰਾ ਪਿਓ ਜਾ ਕੇ ਕਲਾਮ ਬਖਸ਼ ਕੇ ਆਉਂਦਾ ਸੀ। ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਲੁਧਿਆਣਾ ਸੀਗਾ, ਜਿਹਦੇ ਵਿੱਚ ਜਿਹੜੀ ਜਗ੍ਹਾ ਰਹਿੰਦੇ ਸੀ ਵੱਡੀ ਜਗਰਾਵਾਂ ਸ਼ਹਿਰ। ਸਾਨੂੰ ਲੱਗਦਾ ਉੱਥੇ ਮੇਲਾ ਲੱਗਦਾ ਹੁੰਦਾ, ਰੋਸ਼ਨੀ ਲੱਗਦੀ। ਮੈਂ ਤਾਂ ਸਾਰੀ 8 ਸਾਲਾਂ ਦੀ ਸੀ, ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਮਾਰੀ ਕਿਰਪਾਨ ਲਾ ਕੇ ਸਾਰੇ ਮਾਰਤੇ। ਨਾਲੇ ਤੁਸੀਂ ਜ਼ਖਮੀ ਹੋ ਗਏ ਸੀ, ਫਿਰ ਤਾਂ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਾ ਹੋਣਾ। ਪਤਾ ਹੀ ਨਹੀਂ। ਮਿਲਟਰੀ ਆਈ ਆ ਮੇਰੀ ਮਾਸੀ ਦੇ ਪੁੱਤ ਆ ਕੇ ਸ਼ੀਸ਼ੇ ਲਾ ਲੈ ਦੇਖੇ ਨਬ ਜਾਣੇ। ਉਹਨੇ ਚੱਕ ਲੈ ਸਿੱਖ, ਕਹਿੰਦਾ ਮੁਸਲੇ ਛੱਡ ਦੇ। ਉਹ ਸਹੇਲੀਆਂ ਤੁਹਾਡੀਆਂ ਹੈ ਸੀ ਕੋਈ ਸਿੱਖਾਂ ਕੋਈ ਸਹੇਲੀ ਨਹੀਂ। ਸਾਡਾ ਬਾਪ ਨਹੀਂ ਸੀ ਸਹੇਲੀਆਂ ਬਣ ਦਿੰਦਾ। ਸਾਡੀ ਵਾਲਨਾ ਬੜੀ ਸਿਆਣੀ ਸੀ,
ਨਾ ਕਿਸੇ ਦੇ ਘਰ ਜਾਣ ਦਿੰਦੇ। ਉਹਨਾਂ ਨੂੰ ਦਿੱਤਾ ਸੀ ਚਾਂਦੀ ਦਾ 3000 ਰੁਪਈਆ, ਜਿਨ੍ਹਾਂ ਨੇ ਮਰਵਾਇਆ ਸਾਨੂੰ ਗੁਆਂਢੀਆਂ ਨੇ। ਮੇਰੇ ਬਾਪ ਨੇ ਮੰਗੇ ਪੈਸੇ, ਜਿਹੜੇ ਪੈ ਗਏ। ਅੱਜ ਆ ਸ਼ਹਿਰ ਦੇ ਵਿੱਚ ਗਾਂਵ ਦੇ ਵਿੱਚ ਬੰਦੇ ਮਾਰਤੇ, ਮੇਰਾ ਪਿਓ ਕਨਾਮ ਬਖਸ਼ਿਆ। ਅੱਜ ਉਹ ਸੀ ਕਿ ਉੱਥੇ ਮੁੜ ਕੇ ਸਾਡੇ ਸ਼ਹਿਰ 'ਚ ਆ ਗਏ। ਚੂੜ ਚੱਕ ਸਾਡੇ ਬੁੜੇ ਸੀ। ਤੁਹਾਡੇ ਭਰਾ ਨੂੰ ਫਿਰ ਉੱਥੇ ਉਹਨਾਂ ਨੇ ਕਤਲ ਕਰਤਾ? ਉੱਥੇ ਹੀ ਸਾਡੇ ਘਰ ਹੀ ਬੂਹੇ 'ਚ ਅੰਦਰੋਂ ਕੱਢ ਕੇ ਗਲੀ 'ਚ ਮਾਰਿਆ ਸਾਨੂੰ। ਤੁਹਾਡੇ ਸਾਹਮਣੇ? ਹਾਂ, ਸਾਡੇ ਸਾਹਮਣੇ। ਪਹਿਲਾਂ ਉਹਨਾਂ ਨੂੰ ਮਾਰਿਆ, ਮੈਨੂੰ ਮਾਰਿਆ। 2 ਭਾਈ ਸੀ। ਦੋਵੇਂ ਉੱਥੇ ਮਾਰ? ਸਾਰੇ ਹੀ ਮਾਰਤੇ ਜੀ। ਮੇਰੀ ਦਾਦੀ ਵੀ, ਮੇਰੀ ਮਾਂ ਵੀ, ਮੇਰੇ ਭਰਾ ਵੀ, 2 ਭੈਣਾਂ ਹੋਰ ਸੀ, ਸਾਰੇ ਮਾਰਤੇ। ਜਿਹੜੇ ਨਾਲ ਗੁਆਂਢੇ ਸੀ ਜੀ, ਉਹ ਵੀ ਮਾਰਤੇ। ਉਹਨਾਂ ਦੀ ਆਪਾਂ ਕੀ ਲੱਗਣੀ। ਫਿਰ ਤੁਸੀਂ ਬਚ ਕੇ ਕਿਹਦੇ ਨਾਲ ਆਏ? ਹੈਂ, ਮੇਰੀ ਮਾਸੀ ਦਾ ਪੁੱਤ ਚੱਕ ਕੇ ਜਗਰਾਵਾਂ ਸ਼ਹਿਰ ਲਿਆ। ਉਹਨੇ ਨਬਜ਼ ਵੇਖੀ ਫੌਜ 'ਚੋਂ, ਉਹ ਮੇਰੇ ਟਾਂਕੇ ਲਵਾ ਕੇ ਆ। ਫਿਰ ਮੇਰੇ ਬਾਪ ਨੂੰ ਪਤਾ ਲੱਗਾ ਵੀ ਮੇਰੀ ਧੀ ਹਸਪਤਾਲ ਆ। 8 ਦਿਨਾਂ ਪਿੱਛੇ ਮੇਰਾ ਪਿਓ ਆਇਆ। ਉਹ ਮੈਨੂੰ ਪਤਾ ਹੀ ਕੋਈ ਨਹੀਂ ਸੀ ਮੇਰਾ ਮਾਂ ਪਿਓ ਕਿੱਥੇ। ਨਾਂ ਲੈ ਕੇ ਰੋਂਦੀ ਸੀ। ਮੇਰੇ ਬਾਪ ਨੇ ਸਿਆਣੇ ਨੂੰ ਚੱਕ ਕੇ ਢੱਡ ਨਾਲ ਲਾ ਲਿਆ, ਸਾਫੇ ਨਾਲ ਬੰਨ੍ਹ ਕੇ, ਅਤੇ ਗੋਲੀ ਚੱਲ ਪਈ ਉੱਥੇ ਹਸਪਤਾਲ ਦੇ ਵਿੱਚ। ਸਦਮੇ ਸਲੀਮਪੁਰੀ ਆ ਗਏ, ਸਦਮਾ ਚੱਕ ਉੱਥੇ ਆ ਕੇ 3 ਮਹੀਨੇ ਉੱਥੇ ਹੀ ਕੰਪ ਰਿਹਾ। ਸਾਰਿਆਂ ਜ਼ਿਲ੍ਹਿਆਂ ਦੀ ਇਮਾਮ ਸਾਰੀ ਉੱਥੇ ਆ ਗਈ, ਹਰ ਜ਼ਿਲ੍ਹੇ ਦੀ ਇਮਾਮ ਉੱਥੇ ਆ ਗਈ। ਅਤੇ ਪਾਣੀ ਨਾ ਲੱਭੇ, ਨਾ ਉੱਥੇ ਰੋਟੀ ਲੱਭੇ। ਸਿੱਖ ਕਹਿਣਾ ਉੱਥੋਂ ਨੂੰ ਦਾਣੇ ਦੇਈਏ। ਇਹੋ ਜਿਹੇ ਮੁੰਡਿਆਂ ਨੂੰ ਲੈ ਜਾਣ, ਉਹਨਾਂ ਨੂੰ ਮਾਰ ਦੇਣ, ਮਗਰ ਕੁੜੀਆਂ ਆ ਕੇ ਖਿੱਚ ਕੇ ਲੈ ਜਾਣ। ਅੱਛਾ, ਦਾਣਿਆਂ ਦੇ ਭੁਲੇਖੇ ਦੇ ਨਾਲ ਲਿਆ ਕੇ ਮਗਰੋਂ ਫਿਰ ਕੁੜੀਆਂ ਚੱਕ ਲੈਣ? ਕੁੜੀਆਂ ਚੱਕ ਲੈਂਦੇ ਸੀ। ਇਹ ਕੰਮ ਅਸੀਂ ਦੇਖੇ। ਅਸੀਂ ਤਾਂ ਭਾਈ ਮਿਰਚਾਂ ਦੇ ਪੱਤੇ ਖਾਧੇ, ਅਸੀਂ ਤੂਤਾਂ ਦੇ ਖਾਧੇ, ਅਸੀਂ ਟਾਹਲੀ ਦੇ ਪੱਤੇ ਖਾਧੇ, ਅਸੀਂ ਖਾਧੇ ਆ। ਫਿਰ ਰਾਸ਼ਨ ਜਾਣ ਲੱਗ ਗਿਆ ਉੱਥੇ। ਪਾਈਆ ਜੀ ਦਾ ਆਟਾ ਮਿਲਦਾ ਸੀ। ਅਸੀਂ ਪਿਓ ਧੀ, ਇੱਕ ਪਾਈਆ ਆਟਾ, ਇੱਕ ਜੀ ਦਾ 3 ਪਾ ਮਿਲਦਾ ਸੀ। 3 ਜਾਣੇ ਸੀ। ਫਿਰ ਜਿਹੜੀ ਮਤੇਰ ਮਾਂ ਬਣੀ, ਉਹਦੇ ਵੀ 2 ਬੱਚੇ ਸੀ। ਕਸੂਰ ਆਣ ਕੇ ਦਫਤੂ ਚੱਕ ਉੱਥੇ ਆਣ ਕੇ ਉਹਦਾ ਨਿਕਾਹ ਦੇ ਤਾ। ਉਹਦੇ ਦੋਨੇ ਮੁੰਡੇ ਮਰ ਗਏ। ਉਹ ਕਿੱਦਾਂ? ਹਾਂ ਕਿ ਨਾ, ਨਹੀਂ ਉਹ ਕਹਿੰਦਾ ਮਰ ਜੇ ਸਾਰਾ ਟੱਬਰ। ਮੈਂ ਹੁਣ ਮੇਰੇ ਬੁੱਢੇ ਹੱਡਾਂ, ਘਰ ਕੋਈ ਜੀ ਨਾ, ਮੈਂ ਕਿ ਰੋਣਾ ਹੀ ਆ। ਮੇਰਾ ਦਾਸ ਹੀ ਹੋਣਾ, ਮੇਰਾ ਜੀ ਨਹੀਂ ਲੱਗਦਾ ਬੱਚਿਆਂ ਤੋਂ ਇਹਨਾਂ। ਮੈਨੂੰ ਸੁੱਤ ਕੋਈ ਨਹੀਂ। ਸਾਨੂੰ ਗਲੀ ਵਿੱਚ ਮਾਰਿਆ ਕੱਢ ਕੇ, ਚੱਕ ਤੇ ਲੱਗੇ ਸੀ ਅੱਗ ਲਾਉਣ। ਉਹਦੇ ਫੌਜ ਆ ਗਈ। ਹੁਣ ਉਹ ਵੀ ਮਰ ਗਿਆ ਵਿਚਾਰਾ। ਮੇਰੀ ਮਾਸੀ ਦਾ ਪੁੱਤ ਬਹੁਤ ਉੱਥੇ ਚੀਚਾ ਬਣੀ ਰਹਿੰਦਾ ਸੀ। ਬੇਟਾ ਮੈਂ ਬਹੁਤ ਦੁਖੀ ਪੜੀ ਹਾਂ, ਬਹੁਤ ਦੁੱਖ ਦੇਖਦੇ ਆ। ਮੇਰੀ ਧੀ ਮੌਤ ਦੇ ਨਾਲ ਕਹਿੰਦੀ ਮੈਂ ਸਾਰੇ ਮਰ ਗਏ, ਪਾਗਲ ਹੋ ਗਈ, ਦੀਵਾਨੀ ਹੋ ਗਈ, ਮਦੀਰਾ ਪਾਗਲ ਹੋ ਕੇ ਮੁੱਕ ਗਈ। ਇੰਨੀ ਸਿਆਣੀ ਸੀ, ਜਿਉਂਦੀ ਨਹੀਂ ਸੀ ਭਰਾਵਾਂ ਤੋਂ ਬਿਨਾਂ, ਨਾਤੇ ਹੀ ਟੁੱਟ ਗਈ। ਮੈਂ ਕਿਸੇ ਬਹਾਨੇ ਆਊਂਗੀ ਇੱਥੇ, ਇਹ ਸੱਦਣਗੇ ਅਸੀਂ ਆਵਾਂਗੇ, ਜੇ ਉਹ ਸੱਦਣਗੇ ਤੇ ਇਹ ਜਾਣਗੇ। ਜਿੱਥੇ ਬੱਚਿਆਂ ਦਾ ਸੰਯੋਗ ਹੈ ਨਾ, ਅੱਜ ਬੱਚਿਆਂ ਦੀ ਮੁਖਤਿਆਰੀ ਆ। ਜਿੱਥੇ ਜਿੱਥੇ ਵਿਆਹ ਗਏ ਨਾ, ਅੱਜ ਕੁੜੀਆਂ ਦੀ ਮੁੰਡਿਆਂ ਦੀ ਮੁਖਤਿਆਰੀ ਆ। ਜਿੱਥੇ ਜਿੱਥੇ ਇਹਨਾਂ ਦਾ ਮੂੰਹ ਹੋ ਗਿਆ, ਉੱਧਰ ਜਾਣਗੇ। ਸਾਨੂੰ ਕਿਹਨੇ ਪੁੱਛਣਾ? ਜਾਂ ਮੇਰੇ ਮਰੀ ਤੇ ਜਾਣਗੇ। ਨਹੀਂ ਜੀ, ਸਿਆਣਿਆਂ ਜੀਆਂ ਦੀ ਲੋੜ ਤਾਂ ਟਾਈਮ ਤੇ ਪੈਂਦੀ ਹੈ ਘਰਾਂ 'ਚ। ਪੈਂਦੀ ਤਾਂ ਹੈ ਬੇਟਾ, ਹੁਣ ਤਾਂ ਮੇਰੀ ਲੋੜ ਕੋਈ ਨਹੀਂ। ਹੁਣ ਤਾਂ ਮੈਂ ਵੀ ਜਾਣਾ ਕਬਰਾਂ ਨੂੰ। ਮੇਰੇ ਸਾਡੇ ਚਲੇ ਗਏ, ਅੱਲਾ ਨੂੰ ਜੰਨਤ ਦੌਰ ਦਾ ਥਾਂ ਦੇ। ਮੈਂ ਵੀ ਉਹਨਾਂ ਦੇ ਕੋਲੇ ਜਾਣਾ, ਦੁਆ ਮੰਗਦੀ ਹਾਂ, ਮੌਲਾ ਮੈਨੂੰ ਵੀ ਲੈ ਚੱਲੋ ਉਹਨਾਂ ਦੇ ਕੋਲ। ਬੜਾ ਦੁੱਖ ਦੇਖਿਆ ਜੀ ਤੁਸੀਂ। 47 ਦਾ ਬੜਾ ਔਖਾ ਸਫ਼ਰ ਕੱਟ ਕੇ ਇੱਥੇ ਆਏ ਆ। ਮੈਂ ਬੜਾ ਦੁੱਖ ਦੇਖਿਆ। ਫਿਰ ਇੱਥੇ ਆ ਕੇ ਤੁਹਾਨੂੰ ਭਰਾਵਾਂ ਦੀ ਯਾਦ ਤਾਂ ਬਥੇਰੀ ਆਉਂਦੀ ਹੋਣੀ ਹੈ। ਮੈਨੂੰ ਆਉਣੀ ਦਿੱਤੀ, ਮੇਰੇ ਪਿਓ ਨੇ ਯਾਦ ਆਉਣੀ ਦਿੱਤੀ। ਮੇਰਾ ਪਿਓ ਗਿਆ ਸੀ, ਉਹ ਗਾਉਣ ਲੱਗ ਜਾਂਦਾ, ਸਾਰਾ ਚੱਕ ਆ ਜਾਂਦਾ। ਉਹ ਮੇਰੀ ਧੀ ਦਾ ਜੀ ਲੱਗ ਜਾ। 1287 ਆ ਕਾਂਲੇ ਬੰਗਲੇ ਕੋਲ, ਇੱਧਰ 88 ਆ, 87 ਇੱਧਰ ਰੰਗੀ ਰਾਮ ਵਾਲੀ 86 90 ਮੋੜ 'ਤੇ। ਉਹ ਤੋਂ ਫਿਰ ਹਾਸਲਪੁਰ ਤੁਸੀਂ ਕਦੋਂ ਗਏ? ਹਾਸਲਪੁਰ ਤਾਂ ਪੁੱਤ ਅਸੀਂ ਬਹੁਤ ਨਗਰ ਰਹਿੰਦੇ ਸੀ ਪਹਿਲਾਂ। ਉੱਥੇ ਇਹਨਾਂ ਦੇ ਦਾੜ ਕੇ ਉੱਥੇ ਆ, ਉਹ ਵੀ ਮੁੱਕ ਹਾਫਜ਼ਲੀ ਕਾਰਨ
ਕਿਹੜੀ? ਹਾਫਿਜ਼ ਅਲੀ ਕਾਰਡ। ਅੱਛਾ। ਅਸੀਂ ਬਬਲੀ ਤੋਂ ਉਤਰਦੇ ਨਾ, ਹਾਫਿਜ਼ ਅਲੀ ਕਾਰਡ ਨਾਲ ਤੁਰ ਕੇ ਜਾਂਦੇ, ਤੁਰ ਕੇ ਆਉਂਦੇ। ਇਹਨਾਂ ਦਾ ਦਾਦਾ ਬਹੁਤ ਚੰਗਾ ਸੀ, ਤਾਇਆ ਬਹੁਤ ਚੰਗਾ ਸੀ, ਇਹਨਾਂ ਦਾ ਪਿਓ ਬਹੁਤ ਚੰਗਾ ਸੀ। ਸਾਡੀ ਗੁਜ਼ਰ ਹੋ ਗਈ। ਅੱਲਾ ਨੇ ਮੈਨੂੰ ਇਹ ਸਨ 65 ਦੇ ਜੰਗ ਵੇਲੇ ਇਹ ਮੈਨੂੰ ਅੱਲਾ ਨੇ ਦਿੱਤਾ। ਇਹਦੇ ਮਗਰਲਾ ਪੁੱਤ ਜਿਹੜਾ ਇੱਥੋਂ ਮਰ ਗਿਆ, ਉਹਨੇ ਮਗਰ ਉਹ ਦਿੱਤਾ ਅੱਲਾ ਨੇ। ਸਨ 65 ਦੇ ਜੰਗ ਵੇਲੇ ਦੇ ਨਹੀਂ ਪੜਿਆ ਸਾਨੂੰ ਭਰਾਵਾਂ ਨੇ। ਇਹ ਪੌਣੇ 2 ਸਾਲ ਛੋਟਾ ਮੁੰਡਾ ਹੀ ਵੱਡਾ। ਅੱਲਾ ਨੇ ਮੈਨੂੰ ਜੀ ਦਿੱਤੇ, ਅਖੋਣ ਲੱਗੇ ਨੇ ਮੈਂ ਚਲਾ। ਦੁੱਖ ਭੁੱਲ ਗਏ ਪਿਛਲੇ, ਰੱਬ ਨੇ ਕਹਾ ਨਵੇਂ ਜੀ ਦੇਤੇ, ਪਿਛਲੇ ਦੁੱਖ ਭੁੱਲ ਗਏ। ਔਲਾਦ ਦਾ ਦੁੱਖ ਨਾ ਦੇਵੇ। ਗਰੀਬੀ ਕੱਟੀ ਜਾਂਦੀ, ਗੁਰਬਤ ਪੁੱਤ ਕੱਟੀ ਜਾਂਦੀ, ਜਿਹੜੇ ਦੁੱਖਾਂ ਨਾਲ ਲਾੜਦਾ ਇਹ ਨਾਲੇ ਹੈ। ਮੈਂ ਤਾਂ ਹੈਗੀ ਦੁੱਖਾਂ ਦਾ ਬੰਦਾ, ਦੁੱਖਾਂ ਦਾ ਪੁੱਤਰਾ। ਪਿੰਡ ਜੀ ਵੱਡੀ ਬੱਦੜੀ ਆ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੋਗਾ। ਉੱਥੋਂ ਦੇ ਰਹਿਸ਼ੀ ਸੀ ਸਾਡੇ ਦਾਦਾ ਜੀ ਕਰੀਮ ਬਖਸ਼ ਉਰਫ ਕਰਮ ਬਖਸ਼, ਖੁਸ਼ੀ ਮੁਹੰਮਦ ਰਮਲ, ਮੁਹੰਮਦ ਬਖਸ਼, ਮਹਿੰਗਾ। ਇਹ ਚਾਰਾਂ ਘਰਾਂ ਦਾ ਇੱਕੋ ਪਲਾਟ ਤਕਰੀਬਨ 1 ਏਕੜ ਦੇ ਵਿੱਚ ਹਵੇਲੀ ਸੀ, ਖੂਹ ਵਿੱਚ ਸੀਗੇ। ਇਹ ਸਾਡੇ ਵਾਲਦ ਸਾਹਿਬ ਦੀ ਕਹਾਣੀ ਸਾਨੂੰ ਇਹ ਦੱਸੀ ਹੋਈ ਆ। ਉੱਥੋਂ ਦੇ ਰਹਿਸ਼ੀ ਸੀ। ਉੱਥੋਂ ਜਦੋਂ ਅਜਾੜੇ ਵੇਲੇ ਆਏ ਆ, ਜੀਆਂ ਦਾ ਬਹੁਤ ਨੁਕਸਾਨ ਹੋਇਆ। ਨੁਕਸਾਨ ਹੋਣ ਤੋਂ ਬਾਅਦ ਲੈਂਦੇ ਦਿੰਦੇ ਜਿੱਥੇ ਵੀ ਯਾਨੀ ਕਿ ਬਹਾਵਲ ਨਗਰ ਦੇ ਵਿੱਚ ਹਾਫਿਜ਼ ਅਲੀ ਕਾਰਡ 'ਚ ਰਿਹਾਇਸ਼ ਕੀਤੀ ਆਣ ਕੇ। ਉੱਥੇ ਆਣ ਕੇ ਰਿਹਾਇਸ਼ ਕੀਤੀ। ਰਿਹਾਇਸ਼ ਤੋਂ ਬਾਅਦ ਉੱਥੇ ਹੀ ਸਾਡੇ ਵਾਲਦ ਸਾਹਿਬ ਦੀ ਸ਼ਾਦੀ ਹੋਈ ਆ। ਸ਼ਾਦੀ ਹੋਣ ਤੋਂ ਬਾਅਦ ਅੱਲਾਹ ਤਾਲਾ ਨੇ ਸਾਨੂੰ ਦੁਨੀਆ ਦਿਖਾਈ ਹੈ। ਸਾਡੀ ਵਾਲਦਾ ਜਿਹੜੀ ਸਾਡੇ ਕੋਲ ਬੈਠੀ ਆ, ਅਸੀਂ ਇਹਦੇ ਬੇਟੇ ਹਾਂ। 6 ਬੇਟੇ ਸੀਗੇ, ਜਿਨ੍ਹਾਂ 'ਚੋਂ ਅਸੀਂ ਇੱਕ ਤਾਂ ਸਾਡਾ ਭਾਈ ਪੈਦਾਇਸ਼ ਹੁੰਦੇ ਹੀ ਅੱਧੇ ਘੰਟੇ ਬਾਅਦ ਫੌਤ ਹੋ ਗਿਆ ਸੀ, ਜਿਨ੍ਹਾਂ 'ਚੋਂ 5 ਬਾਕੀ ਬਚੇ। 3 ਭੈਣਾਂ ਸੀ, 2 ਭੈਣਾਂ ਪਿਆ ਫੌਤ ਹੋ ਗਈਆਂ, ਤੇ 3 ਭਾਈ, 4 ਫੌਤ ਹੋ ਗਏ। 2 ਬੱਚੇ ਅਸੀਂ, ਇੱਕ ਸਭ ਤੋਂ ਛੋਟਾ ਮੁਹੰਮਦ ਅਸਲਮ, ਮੈਂ ਸਭ ਤੋਂ ਬੜਾ ਮੁਹੰਮਦ ਯਕੂਬ। ਤੁਹਾਡੀ ਵਾਲਦਾ ਦਾ ਪਿੰਡ ਕਿਹੜਾ ਸੀ? ਸਾਡੀ ਵਾਲਦਾਂ ਦਾ ਪਿੰਡ ਕੌਂਕੇ ਸੀ ਜੀ, ਕੌਂਕੇ ਜਗਰਾਵਾਂ। ਤੇ ਸਾਡਾ ਪਿੰਡ ਸੀ ਜਿਹੜਾ ਅਬਦੁਲ ਗਨੀ ਸਾਹਿਬ ਦਾ ਵੀ ਜਿਹੜਾ ਦੇਸ਼ ਸੀਗਾ, ਉਹ ਸੀਗਾ ਪਿੰਡ ਬੱਧਣੀ। ਤੇ ਬੱਧਣੀ ਦੇ ਵਿੱਚ ਤਕਰੀਬਨ ਜੋ ਹਾਦਸੇ ਹੋਏ, ਉਹਦੇ ਵਿੱਚ ਆਣ ਕੇ ਸਾਡੇ ਜੀ ਵੀ ਕੁਛ ਉੱਧਰ ਰਹਿ ਗਏ। ਉਹਨਾਂ ਦੀ ਮਾਲੂਮਾਤ ਵਾਸਤੇ ਸਾਡੇ ਦਾਦਾ ਜੀ ਬੜੇ ਪਰੇਸ਼ਾਨ ਰਹੇ ਨੇ। ਲਾਹੌਰ ਇਹ ਉੱਤੇ ਬਾਰਡਰ ਦੇ ਉੱਤੇ ਜਾਂਦੇ ਰਹੇ ਨੇ ਵੀ ਅੱਜ ਵੀ ਮਿਲੇ। ਸਾਡੀ ਫੁੱਫੀ ਵੀ ਰਹਿ ਗਈ ਉੱਧਰ, ਉਹਨਾਂ ਦਾ ਵੀ ਨਾਮ ਨਿਆਮਤ ਬੀਬੀ ਆ। ਉਹ ਹੁਣ ਵੱਲਾ ਆਲਮ ਵੀ ਜੀਂਦੀ ਹੈ ਜਾਂ ਮਰ ਗਈ ਹੈ ਜਾਂ ਕੀ ਵਜ੍ਹਾ ਜਾਂ ਕੀ ਨਹੀਂ। ਇੱਕ ਮਿਲ ਗਈ ਸੀਗੀ, ਉਹ ਲੈ ਜਾਂਦੀ, ਉਹ ਨਹੀਂ ਮਿਲ ਸਕੀ। ਜਿਹੜੀ ਤੁਹਾਡੀ ਉੱਥੇ ਇੱਕ ਫੁੱਫੀ ਰਹਿ ਗਈ ਸੀ, ਉਹਦਾ ਨਾਮ ਨਿਆਮਤ ਬੀਬੀ ਸੀ, ਉਹ ਕਿੱਦਾਂ ਅਜਾੜੇ 'ਚ ਹੀ ਰਹਿ ਗਈ ਸੀ? ਹਾਂਜੀ, ਅਜਾੜੇ 'ਚ ਹੀ ਰਹਿ ਗਈ। ਸਿੱਖਾਂ ਨੇ ਖੋਈ ਆ। ਅੱਛਾ ਜੀ, ਉਹ ਸਿੱਖਾਂ ਨੇ ਖੋਈ ਆ। ਇਹ 2 ਜਣੀਆਂ ਸੀਗੀਆਂ, 2 ਨੂੰ ਉਹਨਾਂ ਨੇ ਲੁਕੋਇਆ ਸੀ। ਇੱਕ ਥੋੜ੍ਹੀ ਜਿਹੀ ਹੁਸ਼ਿਆਰ ਸੀਗੀ। ਇਹ ਜਿਹੜੀ ਸਾਡੀ ਫੁੱਫੀ ਸੀ, ਇਹ ਥੋੜ੍ਹੀ ਜਿਹੀ ਜ਼ੇਨ ਦੀ ਮੋਟੀ ਸੀਗੀ। ਉੱਦਾਂ ਸੋਹਣੀ ਸੁਨੱਖੀਆਂ ਬਥੇਰੀਆਂ ਸੀ ਦੋਨੇ। ਇਹ ਜਿਹੜੀ ਹੁਸ਼ਿਆਰ ਸੀਗੀ, ਇਹ ਕਿਸੇ ਬਹਾਨੇ ਨਾਲ ਨਾ ਉਹਨਾਂ ਦੇ ਨਾਲ ਪਾਣੀ ਬਾਹਰ ਲੈਣ ਆਈ ਤੇ ਉੱਥੋਂ ਨੱਠਿਆਈ। ਅੱਗੇ ਕੋਈ ਬੰਦੇ ਖੜ੍ਹੇ ਸੀਗੇ ਮੁਸਲਮਾਨ, ਉਹਨਾਂ ਦੇ ਨਾਲ ਉਹਨਾਂ ਨੇ ਕੰਪਰੋਮਾਈਜ਼ ਕੀਤੀ। ਉਹਨਾਂ ਨਾਲ ਨੱਠ ਕੇ ਤੇ ਕੈਂਪ 'ਚ ਆਣ ਬੜੀ। ਉੱਥੇ ਜਿਹੜਾ ਲਾਹੌਰ ਨੂੰ ਆਉਣ ਵਾਸਤੇ ਉਹਨਾਂ ਨੇ ਤਿਆਰ ਕੀਤਾ ਹੋਇਆ ਸੀਗਾ, ਉਹਨਾਂ ਨਾਲ ਸਾਥ ਬਣ ਗਿਆ ਉਹਨਾਂ ਦਾ। ਉਹ ਲਾਹੌਰ ਪਹੁੰਚ ਗਈ। ਸਾਡੇ ਦਾਦਾ ਜੀ ਉੱਥੋਂ ਉਹਨੂੰ ਲੈ ਕੇ ਲੈ ਆਏ। ਉਹਨੇ ਪੁੱਛਿਆ, ਉਹਨੇ ਕਿਹਾ ਜੀ ਨਿਆਮਤ ਵੀ ਪਿੱਛੇ ਹੈਗੀ ਆ। ਮਿਲਟਰੀ ਲੈ ਕੇ ਵੀ ਉੱਥੇ ਵੀ ਗਏ, ਉਹਨਾਂ ਦੇ ਘਰ ਵੀ ਗਏ, ਮਗਰ ਉਹਨਾਂ ਨੇ ਲੁਕੋਤੀ, ਪਤਾ ਨਹੀਂ ਕਿੱਥੇ ਲੁਕੋਈ ਕਿੱਥੋਂ ਨਹੀਂ ਲੁਕੋਈ। ਉਹਨਾਂ ਦੇ ਘਰ 'ਚੋਂ। ਕਿਹੜੇ ਪਿੰਡ 'ਚ ਮਿਲਟਰੀ ਲੈ ਕੇ ਗਏ ਸੀ? ਬੱਧਣੀ ਦੇ ਵਿੱਚ। ਹਾਂਜੀ। ਉੱਥੋਂ ਦੇ ਸਿੱਖਾਂ ਦੇ ਨਾਲ ਤੁਹਾਡੇ ਮਤਲਬ ਫੁੱਫੀ ਨੂੰ ਰੱਖ ਲਿਆ, ਲੁਕੋ ਲਿਆ, ਤੁਹਾਡੇ ਨਾਲ ਨਹੀਂ ਆਣ ਦਿੱਤਾ? ਨਹੀਂ ਆਣ ਦਿੱਤਾ। ਹਾਂਜੀ, ਤਾਂ ਨਹੀਂ ਕਿਸੇ ਸਾਈਡ 'ਤੇ ਕਰਕੇ ਲੁਕੋ ਦਿੱਤਾ ਨਾ। ਜਿਹੜੇ ਘਰ ਦਾ ਉਹਨਾਂ ਦਾ ਅਸਲ ਸੀਗਾ, ਉਹਦੇ ਵਿੱਚ ਉਹਨਾਂ ਨੇ ਉਹਨੂੰ ਮੌਜੂਦ ਨਹੀਂ ਰੱਖਿਆ, ਕਿਤੇ ਸਾਈਡ ਦੇ ਉੱਤੇ ਰੱਖ ਕੇ ਸਾਨੂੰ ਉਹ ਘਰ ਦਿਖਾਇਆ ਗਿਆ ਸਾਡੇ ਦਾਦਾ ਜੀ ਨੂੰ ਵੀ ਜਿਸ ਘਰ 'ਚ ਉਹਨਾਂ ਦੀ ਰਿਹਾਇਸ਼ ਸੀਗੀ। ਹਾਂਜੀ। ਇਹ ਉਸੇ ਟਾਈਮ 47 ਵੇਲੇ ਜਾਂ ਪਾਕਿਸਤਾਨ ਬਣਨ ਤੋਂ ਬਾਅਦ 'ਚ ਦੁਬਾਰਾ ਗਏ ਸੀ? ਇਹ ਜਦੋਂ ਉਸੇ ਟਾਈਮ ਹੀ ਵੀ ਗਏ ਆ, ਉਦੋਂ ਬਾਅਦ ਤੱਕ ਵੀ ਜਾਂਦੇ ਰਹੇ, 15 ਸਾਲ ਤੱਕ ਜਾਂਦੇ ਰਹੇ ਨੇ। ਮਗਰ ਉਹ ਸਾਡੀ ਫੁੱਫੀ ਨਹੀਂ ਮਿਲ ਸਕੀ। ਸਾਡੇ ਜਿਹੜੇ ਦੂਸਰੇ ਦਾਦਾ ਜੀ ਸੀਗੇ, ਖੁਸ਼ੀ ਮੁਹੰਮਦ ਰਮਲ, ਉਹਨਾਂ ਦਾ ਬੇਟਾ ਮੁਹੰਮਦ ਤਫੈਲ, ਉਹ ਵੀ ਉੱਥੇ ਰਹਿ ਗਿਆ ਸੀ ਅਜਾੜੇ ਵੇਲੇ। ਉਹ ਵਿਛੜ ਗਿਆ ਸੀ। ਵੱਲਾ ਆਲਮ ਉਹਨਾਂ ਨੇ ਉਹ ਵੜ ਦਿੱਤਾ, ਜਾਂ ਜੀਂਦਾ ਹੈ ਜਾਂ ਖੁਦਾ ਬਿਹਤਰ ਜਾਣਦਾ ਕਿੱਥੇ ਹੈ। ਉਹ ਵੀ ਤੁਹਾਨੂੰ ਅੱਜ ਤੱਕ ਨਹੀਂ ਮਿਲਿਆ? ਉਹ ਵੀ ਅੱਜ ਤੱਕ ਨਹੀਂ ਮਿਲਿਆ। ਉਹਦਾ ਕੀ ਨਾਂ ਸੀ? ਮੁਹੰਮਦ ਤਫੈਲ। ਮੁਹੰਮਦ ਤਫੈਲ ਨਾਮੀ ਜੀ ਇਹਨਾਂ ਦਾ ਬੰਦਾ ਉਦੋਂ ਦਾ ਵਿਛੜਿਆ, ਅੱਜ ਤੱਕ ਨਹੀਂ ਮਿਲਿਆ। ਹੋ ਸਕਦਾ ਕੋਈ ਵੀਡੀਓ ਦੇ ਰਾਹੀਂ ਅਗਰ ਕੋਈ ਦੇਖਦਾ ਹੋਇਆ, ਉਹਦੀ ਨਸਲ ਜਾਂ ਉਹ ਆਪ ਅਗਰ ਜਾਂ ਕੋਈ ਜਾਣਦਾ ਬੰਦਾ
ਇਸ ਸਟੋਰੀ ਤੋਂ ਕੋਈ ਮਿਲਦੀ ਜੁਲਦੀ ਗੱਲ ਹੋਵੇ, ਇਸ ਤਰ੍ਹਾਂ ਕੋਈ ਬੰਦਾ ਰਹਿ ਗਿਆ ਸੀ ਤਾਂ ਉਹ ਸਾਡੇ ਨਾਲ ਸਾਡੇ ਚੈਨਲ ਦੇ ਰਾਹੀਂ ਰਾਬਤਾ ਕਰ ਸਕਦਾ। ਤੁਹਾਡੀ ਫਿਰ ਫੁੱਫੀ ਨਹੀਂ ਆਈ ਤੇ ਮੁੜ ਕੇ ਤੁਹਾਡੇ ਵਾਲਦ ਸਾਹਿਬ 15 ਸਾਲ ਜਾਂਦੇ ਰਹੇ, ਦਾਦਾ ਜੀ ਤੁਹਾਡੇ 15 ਸਾਲ ਜਾਂਦੇ ਰਹੇ, ਤੇ ਉਮੀਦ ਕਰਦੇ ਹਾਂ ਹੋ ਸਕਦਾ ਚੈਨਲ ਦੇ ਰਾਹੀਂ ਤੁਹਾਡੇ ਨਾਲ ਰਾਬਤਾ ਹੋ ਜਾਵੇ, ਉਹ ਜਾਂ ਉਹਦੀ ਨਸਲ ਜਾਂ ਉਹਦੇ ਬੱਚੇ ਹੋ ਸਕਦਾ, ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਸੀਨ ਹੋਏ ਆ, ਮਿਲੇ ਇੱਕ ਦੂਜੇ। ਕਰੀਮ ਬਖਸ਼ਾ, ਅੱਛਾ, ਉਹਦਾ ਕਰਮ ਬਖਸ਼ ਲੋਕ ਕਹਿੰਦੇ, ਉਹਦਾ ਨਾਂ ਕਰੀਮ ਬਖਸ਼ਾ, ਦਫ਼ਤਰ ਲਿਸਟ ਦੇ ਉੱਤੇ। ਅੱਛਾ, ਅਗਰ ਤੁਹਾਨੂੰ ਫਰਜ਼ ਕਰ ਲਓ ਚੈਨਲ ਦੇ ਰਾਹੀਂ ਉਹ ਤੁਹਾਡੀ ਜਿਹੜੀ ਫੁੱਫੀ ਆ ਜਾਂ ਉਹਦੀ ਔਲਾਦ ਰਾਬਤਾ ਕਰਦੀ ਆ, ਪਤਾ ਲੱਗ ਜਾਂਦਾ ਵੀ ਸਾਡੇ ਆ ਰਿਸ਼ਤੇਦਾਰ ਆ, ਫਿਰ ਤੁਹਾਡੇ ਕੀ ਦਸਰਾਤ ਹੋਣਗੇ? ਦਾਸਤਾਨ ਜੀ ਅਸੀਂ ਇਨਸ਼ਾਅੱਲਾ ਜ਼ਰੂਰ ਉਹਨਾਂ ਨੂੰ ਮਿਲਾਂਗੇ ਵੀ, ਅਤੇ ਖੁਸ਼ੀ ਵੀ ਹੋਏਗੀ ਵੀ ਸਾਡੇ ਚਲੋ ਕੋਈ ਤਾਂ ਜੀ ਸਾਨੂੰ ਮਿਲਿਆ। ਉਹ ਮਿਲਣਾ ਚਾਹੁੰਦੇ, ਅਸੀਂ ਪਾਕਿਸਤਾਨ ਦੇ ਰਹਿਸ਼ੀ ਆਣ ਕੇ ਸਾਨੂੰ ਜਿਸ ਟਾਈਮ ਵੀ ਮਿਲ ਸਕਦੇ ਆ, ਸਾਨੂੰ ਉਹ ਸ਼ੂਟ ਕਰਨ, ਅਸੀਂ ਉੱਥੇ ਜਾ ਕੇ ਜੇ ਸਾਨੂੰ ਇਜਾਜ਼ਤ ਮਿਲੇ ਅਸੀਂ ਵੀ ਇਨਸ਼ਾਅੱਲਾ ਮਿਲਾਂਗੇ ਉਹਨਾਂ ਨੂੰ। ਸਾਡਾ ਬੱਧਣੀ, ਵੱਡੀ ਬੱਧਣੀ ਦੇ ਵਿੱਚ ਚੌਂਕ ਦੇ ਵਿੱਚ ਘਰ ਸੀ। ਸਾਡੇ ਦਾਦਾ ਜੀ ਨੇ, ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਜਿਵੇਂ ਦੱਸਿਆ, ਉਹਦਾ ਬਕਾਇਦਾ ਇੱਕ ਨਕਸ਼ਾ ਐਸਾ ਸੀਗਾ ਕਿ 4 ਘਰਾਂ ਦੀ ਉਹਦੇ ਵਿੱਚ ਰਹਿ ਸੀ। ਸੈਂਟਰ ਦੇ ਵਿੱਚ ਬਹੁਤ ਬੜਾ ਖੂਹਾ ਸੀਗਾ, ਬਹੁਤ ਵੱਡਾ ਖੂਹ ਸੀ, ਟਾਂਗਿਆਂ ਵਾਲਾ ਅੱਡਾ ਬੂਹੇ ਦੇ ਸਾਹਮਣੇ ਸੀ, ਉੱਥੋਂ ਸਵਾਰੀਆਂ ਲੈਂਦੀਆਂ ਉਤਰਦੀਆਂ ਚੜ੍ਹਦੀਆਂ, ਜਾਣੀ ਕਿ ਬਹੁਤ ਸ਼ਹਿਰ ਵਾਂਗੂ ਸੀ ਉਹਨਾਂ ਵਕਤਾਂ 'ਚ। ਅਤੇ ਅੱਜ ਤਾਂ ਮਾਸ਼ਾਅੱਲਾ ਬੱਧਣੀ ਦੇ ਵਿੱਚ ਬੜੀ ਰੌਣਕ ਹੋਣੀ ਆ। ਨਕਸ਼ੇ ਚੇਂਜ ਹੋ ਗਏ ਜੀ, ਉਦੋਂ ਸ਼ਹਿਰ ਵਰਗਾ ਪਿੰਡ ਸੀਗਾ, ਬਹੁਤ ਬੜੀ ਆਬਾਦੀ ਸੀ, ਪਤਾ ਨਹੀਂ ਕਾਫੀ ਸਾਰੇ 13-14 ਲੰਬੜਦਾਰ ਸੀਗੇ, ਬਹੁਤ ਬੜਾ ਪਿੰਡ ਸੀਗਾ। ਹਾਂਜੀ, ਹਜ਼ਾਰਾਂ ਏਕੜਾਂ ਦੀ, ਜਾਣੀ ਹਜ਼ਾਰਾਂ ਮਰਬਿਆਂ ਦੇ ਆਮਦਨ ਦੇ ਹਿਸਾਬ ਨਾਲ ਸਾਡਾ ਜਿਹੜਾ ਹੁਣ ਅਸੀਂ ਜਿੱਥੇ ਆਫਜਾਲੀ ਕਾਰਡ 'ਚ ਰਹਿੰਦੇ 120 ਮਰਬੇ ਦਾ ਪਿੰਡ ਆ, ਜਿਹਦੇ ਵਿੱਚ 2 ਲੰਬੜਦਾਰ, 120 ਮਰਬੇ ਰਕਬਾ, ਉਹਦੇ ਉੱਤੇ 2 ਲੰਬੜਦਾਰ, ਇੱਕ ਗੁੱਜਰ ਹੈ, ਇੱਕ ਕੌਮ ਦਾ ਸਿਆਲ ਹਾਜੀ ਜਾਬਦੀਨ, ਉਹਦਾ ਬੇਟਾ ਮੁਹੰਮਦ ਸਾਦਕ, ਉਧਰੋਂ ਹਾਜੀ ਮੁਹੰਮਦ ਸਦੀਕ, ਉਹਦਾ ਬੇਟਾ ਸੀ ਮੁਹੰਮਦ ਸਾਬਰ, ਇਹ 2 ਲੰਬੜਦਾਰ ਸੀਗੇ। ਅਤੇ ਉੱਥੇ ਦੇ 14 ਲੰਬੜਦਾਰ ਸੀ। ਉੱਥੇ ਦਾ ਮਾਸ਼ਾਅੱਲਾ ਤਕਰੀਬਨ ਕਿੰਨਾ ਰਕਬਾ ਹੋਏਗਾ, ਕਿੰਨੇ ਲੰਬੜਦਾਰ? ਹਾਂਜੀ, ਬਹੁਤ ਕਾਫੀ ਏਰੀਆ ਸੀਗਾ। ਇਹ ਸਾਡੇ ਜੀ 21-22 ਕਿੱਲੇ ਜ਼ਮੀਨ ਸੀ, ਸਾਡੇ ਦਾਦਾ ਜੀ ਦੇ ਵਾਲਦ ਸਾਹਿਬ ਨੂੰ ਇਨਾਮ 'ਚ ਮਿਲੀ ਸੀ। ਇਨਾਮ ਕਿਹੜੀ ਸ਼ਾਇਦ ਦਿੱਤਾ? ਉਹ ਹਿਕਮਤ ਕਰਦੇ ਸੀ, ਹਿਕਮਤ ਕਰਦੇ ਸੀ। ਕੋਈ ਰਾਜਾ ਸੀਗਾ, ਉਹਨੇ ਕਿਹਾ ਜਿੱਥੋਂ ਤੱਕ ਘੋੜਾ ਭੱਜਦਾ ਭਜਾ ਲਾ। ਉਹਨੇ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਇੱਕ ਤੇਰੇ ਬਾਦਸ਼ਾਹੀ ਦੀ ਵਰਦੀ ਦੇ ਦੇ, ਮੈਂ ਚੰਦ ਘੰਟੇ ਪਾ ਕੇ ਇੱਥੇ ਗੀੜਾ ਕੱਢਣਾ। ਅੱਖਾਂ ਦੋਵਾਂ ਤੋਂ ਨਵੀਨਾ ਸੀ। ਉਹਦਾ ਨਾਮ ਵੀ ਵਜ਼ੀਰ ਅਲੀ ਸੀ, ਅਤੇ ਵਜ਼ੀਰਾ ਕਰਕੇ ਸਾਦੇ ਸੀ, ਉਹਨਾਂ ਦਾ ਨਾਮ ਵਜ਼ੀਰ ਅਲੀ ਸੀ। ਉਹਨਾਂ ਨੂੰ ਇਹ ਗਿਫਟ ਮਿਲੀ ਸੀ 21-22 ਏਕੜ ਜ਼ਮੀਨ, ਜਿਹਦੇ ਵਿੱਚੋਂ ਸਾਨੂੰ 1 ਕਿੱਲਾ 2 ਕਨਾਲਾਂ ਹਾਫਜ਼ ਵਾਲੀ ਕਾਰਡ 'ਚ ਇਹ ਮਿਲੀ ਆ, ਬਾਕੀ ਜ਼ਮੀਨ ਸਾਨੂੰ ਨਹੀਂ ਮਿਲੀ। ਗੋਤ ਆਪਣੀ ਕਿਹੜੀ ਆ? ਸਾਡਾ ਗੋਤ ਦੇਊ ਆ ਜੀ, ਜਗਦੇ ਪਰਿਵਾਰ ਦੀ ਔਲਾਦ ਆ ਜੀ। ਹਾਂਜੀ, ਰਹਿਮਾਨੀ ਬਰਾਦਰੀ ਨਾਲ ਤਲਕ ਆ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਹਾਸਲਪੁਰ ਆਈ ਸੀਗੀ, ਜਿੱਥੇ ਬਜ਼ੁਰਗਾਂ ਦੇ ਨਾਲ ਅੰਮਾ ਜੀ ਹੁਣਾਂ ਨਾਲ ਮੁਲਾਕਾਤ ਹੋਈ, ਅੰਮਾ ਜੀ ਹੁਣਾਂ ਦੇ ਬੇਟੇ ਨਾਲ ਗੱਲਬਾਤ ਹੋਈ ਆ। ਇੱਕ ਬਹੁਤ ਅਹਿਮ ਚੀਜ਼ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਮਿਲੀ ਆ ਕਿ ਇਹਨਾਂ ਦਾ ਪਰਿਵਾਰ ਦੇ 2 ਬੰਦੇ ਜਿਹੜੇ ਆ ਉਹ ਹਿੰਦੁਸਤਾਨ ਦੇ ਵਿੱਚ ਹੀ ਰਹਿ ਗਏ ਉਜਾੜੇ ਦੇ ਟਾਈਮ। ਔਰ ਅਸੀਂ ਅਪੀਲ ਕਰਦੇ ਹਾਂ ਕਿ ਅਗਰ ਕਿਸੇ ਬੰਦੇ ਨੂੰ ਪਤਾ ਹੋਵੇ ਕਿ ਇਸ ਪਿੰਡ ਦੇ ਵਿੱਚ ਇਹ ਜਿਹੜੇ 2 ਬੰਦੇ ਆ, ਉਹ ਅਗਰ ਕਿਸੇ ਦੇ ਇਲਮ 'ਚ ਹੋਣ ਵੀ ਉਹ ਜਿਹੜੀ ਬੀਬੀ ਨਿਆਮਤੇ ਸੀ ਉਹ ਕਿਹੜੇ ਸਰਦਾਰ ਨੇ ਰੱਖ ਲਈ ਸੀ, ਜਾਂ ਉਹਦੀ ਔਲਾਦ ਅਗਰ ਉਹ ਰਾਬਤਾ ਕਰਨਾ ਚਾਹਵੇ, ਸਾਡਾ ਨੰਬਰ ਜਿਹੜਾ ਸਕਰੀਨ 'ਤੇ ਸ਼ੋਅ ਹੋ ਰਿਹਾ ਜੀ, ਤੁਸੀਂ ਇਸ ਨੰਬਰ 'ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹਾਂ। ਔਰ ਇਹਨਾਂ ਨੂੰ ਵਿਛੜੇ ਹੋਇਆਂ ਨੂੰ ਹੋ ਸਕਦਾ ਅੱਲਾ ਦੀ ਜ਼ਾਤ ਮਿਲਾ ਦੇਵੇ। ਔਰ ਇਹਨਾਂ ਦਾ ਵੀ ਇਹੀ ਕਹਿਣਾ ਕਿ ਅਸੀਂ ਜੇ ਅਗਰ ਉਹ ਹੈਗੇ ਆ ਦੁਨੀਆ 'ਤੇ ਜਾਂ ਉਹਨਾਂ ਦੀ ਕੋਈ ਨਸਲ ਹੈਗੀ ਆ, ਇਹ ਅਸੀਂ ਉਹਨਾਂ ਨੂੰ ਗੜ ਲਾਉਣ ਨੂੰ ਤਿਆਰ ਹਾਂ ਜੀ। ਇਨਸ਼ਾਅੱਲਾ ਫਿਰ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰੱਖਾ।